ਆਪਣੇ ਨਾਲ ਊੜਾ ਡੈਟ ਰਿਲੀਫ ਤੋਂ ਨਿਰਮਲ ਸਿੰਘ ਮਾਨ ਜੀ ਵੀ ਜੁੜ ਚੁੱਕੇ ਆ। ਉਹਨਾਂ ਨੂੰ ਵੀ ਜੋੜਦੇ ਹਾਂ ਵਿੱਚ। ਨਿਰਮਲ ਮਾਨ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਤੁਹਾਨੂੰ ਵੀ ਰਾਜਕਰਨ ਭਾਜੀ ਔਰ ਜੋਤੀ, ਤੁਹਾਨੂੰ ਸਾਰਿਆਂ ਨੂੰ ਵੇਖਣ ਸੁਣਨ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇਕੋਨਮੀ ਦੀਆਂ ਕੁਝ ਕੁ ਨਿਊਜ਼ ਕਰਕੇ ਫਿਰ ਆਪਾਂ ਤੁਹਾਡੇ ਨਾਲ ਜਿਹੜੀ ਤੁਹਾਡੀਆਂ ਸਰਵਿਸਿਜ਼ ਆ ਉਹਦੇ ਬਾਰੇ ਜਿਹੜੀ ਉਹ ਗੱਲ ਕਰਦੇ ਹਾਂ। ਹਰਜੋਤ ਸਿੰਘ ਜੀ, ਤੁਸੀਂ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਦੱਸ ਰਹੇ ਸੀਗੇ ਵੀ ਇਕੋਨਮੀ ਦੇ ਵਿੱਚ ਕਾਫੀ ਇਸ ਟਾਈਮ ਹਲਚਲ ਜਿਹੜੀ ਉਹ ਮਚੀ ਹੋਈ ਆ। ਇੱਕ ਤਾਂ ਰਿਪੋਰਟ ਇਹ ਸੀ ਵੀ ਕਿਸੇ ਟਾਈਮ ਦੇ ਉੱਤੇ ਇੱਕ ਜਾਣੇ ਦੇ ਲਈ 2 ਜੌਬਸ ਅਵੇਲੇਬਲ ਹੁੰਦੀਆਂ ਸੀ। ਜੌਬ ਅਵੇਲੇਬਿਲਿਟੀ ਪਹਿਲਾਂ ਦੇ ਨਾਲੋਂ ਜਿਹੜਾ ਅੰਕੜਾ ਘਟਿਆ ਆ, 10 ਮਿਲੀਅਨ ਹੁੰਦਾ ਸੀ ਕਿਸੇ ਟਾਈਮ ਦੇ ਉੱਤੇ, ਅੱਜ 6.5 ਮਿਲੀਅਨ ਦੇ ਉੱਤੇ ਅੰਕੜਾ ਜਿਹੜਾ ਉਹ ਪਹੁੰਚ ਗਿਆ ਆ। ਸੋ ਜਿਹੜੀਆਂ ਜੌਬਸ ਰਿਕੁਆਇਰਮੈਂਟ ਆ ਜਾਂ ਜਿੱਥੇ ਫਾਰ ਹਾਇਰ ਦੇ ਫੱਟੇ ਲੱਗੇ ਆ, ਉਹ ਵੀ ਪਹਿਲਾਂ ਦੇ ਨਾਲੋਂ ਘਟ ਗਏ ਆ। ਤੇ ਲੇਬਰ ਮਾਰਕੀਟ ਕਾਫੀ ਸਲਗਿਸ਼ ਕਹਿੰਦੇ ਵੀ ਇਸ ਟਾਈਮ ਚੱਲ ਰਹੀ ਆ, ਜਿਹੜੀ ਕਿਸੇ ਟਾਈਮ ਦੇ ਉੱਤੇ ਬਹੁਤ ਰੈੱਡ ਹੌਟ ਰਹੀ ਸੀ। ਉਹ ਤਾਂ ਫੈਡ ਵਾਲੇ ਚਾਹੁੰਦੇ ਸੀਗੇ ਵੀ ਇਹ ਥੋੜੀ ਕੂਲ ਡਾਊਨ ਹੋਵੇ, ਕਿ ਇੰਨੀ ਕੂਲ ਡਾਊਨ ਦੀ ਉਹ ਉਮੀਦ ਲਾਈ ਬੈਠੇ ਸੀਗੇ। ਇਹ ਜਿਹੜਾ ਇਸ ਟਾਈਮ ਜਿਹੜਾ ਉਹ ਸਵਾਲ ਹੋਵੇਗਾ। ਪਰ ਓਵਰਆਲ ਜਿਹੜੀ ਜੌਬ ਓਪਰਚੁਨਿਟੀ ਆ, ਕਹਿੰਦੇ ਵੀ ਪਹਿਲਾਂ ਦੇ ਨਾਲੋਂ ਥੱਲੇ ਨੂੰ ਆਈ ਹੋਈ ਆ। ਅੱਜ ਏਰੀਏ ਦੇ ਵਿੱਚ ਮੈਟਾ ਕੰਪਨੀ ਨੇ 100 ਲੋਕਾਂ ਨੂੰ ਲੇ ਆਫ ਕੀਤਾ ਹੈਗਾ। ਹਰ ਰੋਜ਼ ਆਪਾਂ ਤੁਹਾਨੂੰ ਦੱਸ ਰਹੇ ਹਾਂ। ਪਿਛਲੇ ਦਿਨਾਂ 'ਚ ਐਮਾਜ਼ੋਨ ਨੇ 30,000 ਦੇ ਕਰੀਬ ਟੋਟਲ ਉਹਨਾਂ ਦੇ ਲੇ ਆਫ ਹੋਏ ਆ। ਪਹਿਲਾਂ 14,000 ਹੋਏ ਸੀ, ਫਿਰ 16,000 ਹੋਏ ਹੈਗੇ ਆ। ਤੇ ਲੇਬਰ ਡਿਪਾਰਟਮੈਂਟ ਨੇ ਵੀਰਵਾਰ ਨੂੰ ਰਿਪੋਰਟ ਕੀਤਾ ਆ ਵੀ ਦਸੰਬਰ ਮਹੀਨੇ ਦੇ ਵਿੱਚ ਅਨਐਕਸਪੈਕਟਡਲੀ ਜਿੱਦਾਂ ਲੋਐਸਟ ਲੈਵਲ ਡ੍ਰੌਪ ਹੋਇਆ ਜੌਬ ਦੇ ਵਿੱਚ ਸਿੰਸ 2020, ਲਗਭਗ 5 ਸਾਲਾਂ ਬਾਅਦ। ਕੋਵਿਡ ਲੈਵਲ ਦੇ ਉੱਤੇ ਜਦੋਂ ਕੋਵਿਡ-19 ਹੋਇਆ ਸੀ, ਉਸ ਟਾਈਮ ਦੇ ਉੱਤੇ ਇੱਦਾਂ ਦੀ ਜਿਹੜੀ ਸਿਚੁਏਸ਼ਨ ਬਣੀ ਸੀਗੀ। 1,08,000 ਲੋਕ ਪਿਛਲੇ ਮਹੀਨੇ ਲੇ ਆਫ ਹੋਏ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਆ ਜਨਵਰੀ 2025 ਦਾ। ਇਹ ADP ਜਿਹੜੀ ਪੇਰੋਲ ਕੰਪਨੀ ਆ, ਉਹਨਾਂ ਨੇ ਦੱਸਿਆ ਆ ਤੇ ਪ੍ਰਾਈਵੇਟ ਸੈਕਟਰ ਨੇ ਸਿਰਫ ਕਹਿੰਦੇ 22,000 ਜੌਬਸ ਜਨਵਰੀ ਮਹੀਨੇ ਦੇ ਵਿੱਚ ਐਡ ਕੀਤੀਆਂ ਹੈਗੀਆਂ ਆ। ਫੈਡਰਲ ਵਿੱਚੋਂ ਵੀ ਬਹੁਤ ਸਾਰੀ ਲੇ ਆਫ ਹੋਈ ਹੈਗੀ ਆ। ਸੋ ਇਹ ਇੱਕ ਵੱਡੀ ਪ੍ਰੋਬਲਮ ਆ ਹੁਣ ਟਰੰਪ ਹੋਣਾ ਦੇ ਲਈ। ਤੇ ਇੱਕ ਜਿਹੜੇ ਨਵੇਂ ਪੋਲ ਆਏ ਹੈਗੇ ਆ ਇਕੋਨੋਮਿਸਟ ਤੇ YouGov ਦੇ, ਉਹਨਾਂ ਦੇ ਮੁਤਾਬਕ 14% ਪੁਆਇੰਟਸ ਅੰਡਰ ਆ ਉਹਨਾਂ ਦਾ ਵੀ ਕਿਸ ਤਰ੍ਹਾਂ ਉਹ ਜੌਬਸ ਨੂੰ ਹੈਂਡਲ ਕਰ ਰਹੇ ਹੈਗੇ ਜਾਂ ਇਕੋਨਮੀ ਨੂੰ ਹੈਂਡਲ ਕਰ ਰਹੇ ਹੈਗੇ ਆ। ਫੈਡਰਲ ਰਿਜ਼ਰਵ ਬੈਂਕ ਆਫ ਨਿਊਯਾਰਕ ਨੇ ਇਹ ਕਿਹਾ ਵੀ ਜਿਹੜਾ ਕੰਜ਼ਿਊਮਰ ਦਾ ਐਕਸਪੈਕਟੇਸ਼ਨਸ ਆ ਉਹ ਬਹੁਤ ਹੀ ਜਿਹੜੀ ਮਾੜੀ ਹੋ ਰਹੀ ਹੈਗੀ ਆ, ਖਾਸ ਕਰਕੇ ਉਹਨਾਂ ਦੀ ਤਨਖਾਹ ਦੀ ਗਰੋਥ ਦੇ ਵਿੱਚ ਜਾਂ ਨਵਾਂ ਵਰਕ, ਨਵਾਂ ਕੰਮ ਲੱਭਣ ਦੇ ਲਈ। ਇੱਦਾਂ ਦੀਆਂ ਸਟੋਰੀਆਂ ਆ ਰਹੀਆਂ ਵੀ ਨਵੇਂ ਗ੍ਰੈਜੂਏਟ 1,000 ਕੰਪਨੀਆਂ ਤੱਕ ਅਪਲਾਈ ਕਰ ਚੁੱਕੇ ਆ ਤੇ ਉਹਨਾਂ ਨੂੰ ਜੌਬਸ ਜਿਹੜੀਆਂ ਆ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਮੁਤਾਬਕ ਨਹੀਂ ਮਿਲ ਰਹੀਆਂ ਹੈਗੀਆਂ। ਜੀ, ਓਵਰਆਲ ਤੁਸੀਂ ਦੇਖੋ ਹਰਜੋਤ ਸਿੰਘ, CNBC ਦੀ ਅੱਜ ਰਿਪੋਰਟ ਆ ਵੀ 1,08,000 ਤੇ 435 ਲੇ ਆਫਸ ਇਸ ਮਹੀਨੇ ਦੇ ਵਿੱਚ ਹੋਈਆਂ ਆ। US ਇੰਪਲੋਇਰਸ ਉਹਨਾਂ ਨੇ ਅਨਾਉਂਸ ਕੀਤਾ। ਇਹ 118% ਵੱਧ ਆ ਪਿਛਲੇ ਸਾਲ ਦੇ ਜਿਹੜੇ ਉਹ ਮੁਕਾਬਲੇ। ਦਸੰਬਰ ਮਹੀਨੇ ਤੋਂ ਜੇ ਦੇਖਿਆ ਜਾਵੇ ਤਾਂ 205% ਵੱਧ ਆ। ਜਨਵਰੀ 2009 ਤੋਂ ਬਾਅਦ ਦੇ ਵਿੱਚ ਇਹ ਹਾਈਐਸਟ ਇਸ ਟਾਈਮ ਚੱਲ ਰਹੀ ਆ। ਮਹਿਜ 5306 ਨਿਊ ਹਾਇਰਸ, ਲੋਐਸਟ ਜਨਵਰੀ ਆ 2009। ਇਹ 2008-9 ਦਾ ਦੌਰ ਹਰਜੋਤ ਸਿੰਘ ਜੀ, ਇਹ ਉਹ ਰਿਸੈਸ਼ਨ ਦਾ ਦੌਰ ਸੀਗਾ ਜਦੋਂ ਆਪਾਂ ਨੂੰ ਪਤਾ ਵੀ ਹਾਊਸਿੰਗ ਕ੍ਰਾਈਸਿਸ ਆਇਆ ਸੀਗਾ। ਤੇ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਉਸ ਤਰੀਕੇ ਦੇ ਨਾਲ ਬਣ ਚੁੱਕੀ ਆ। ਜਿਹੜਾ $6.5 ਮਿਲੀਅਨ ਦਾ ਜੌਬ ਓਪਨਿੰਗ ਦਾ ਨੰਬਰ ਦੱਸਿਆ, ਇਹ ਵੀ ਸਤੰਬਰ 20 ਬਾਅਦ ਦੇ ਵਿੱਚ 2020 ਤੋਂ ਬਾਅਦ ਚ ਸਭ ਤੋਂ ਹੇਠਾਂ ਜਿਹੜਾ ਉਹ ਦੱਸਿਆ ਗਿਆ ਸੀ। ਅਕਤੂਬਰ ਮਹੀਨੇ 'ਚ ਇਹ ਅੰਕੜਾ ਅਕਤੂਬਰ ਦੇ ਨਾਲੋਂ ਵੀ ਇਹ 9 ਲੱਖ ਥੱਲੇ ਜਿਹੜਾ ਉਹ ਆ ਚੁੱਕਾ ਹੈਗਾ ਆ। ਸੋ ਇਕੋਨਮੀ ਦੇ ਹਾਲਾਤਾਂ ਦੇ ਦਰਮਿਆਨ ਆਪਣੇ ਨਾਲ ਹੁਣ ਜਦੋਂ ਨਿਰਮਲ ਮਾਨ ਜੀ ਜੁੜੇ ਆ ਊੜਾ ਡੈਟ ਰਿਲੀਫ ਵਾਲੇ, ਇਹ ਆਪਾਂ ਨੂੰ ਕੀ ਸਿਚੁਏਸ਼ਨ ਇਕੋਨਮੀ ਦੀ ਓਵਰਆਲ ਦੱਸਣ ਦੀ ਜਿਹੜੀ ਇਸ ਦੇ ਵਿੱਚ ਤੁਸੀਂ ਕਿੱਦਾਂ ਇਸ ਨੂੰ ਜਿਹੜਾ ਉਹ ਰੀਡ ਕਰ ਰਹੇ? ਦੇਖੋ ਰਾਜਕਰਨ, ਜਿੱਦਾਂ ਤੁਸੀਂ ਕਿਹਾ ਕਿ ਇਕੋਨਮੀ ਦੀ ਹਾਲਤ ਕਾਫੀ ਜ਼ਿਆਦਾ ਐਗਜ਼ੈਕਟਲੀ ਖਰਾਬ ਹੈ। ਔਰ ਜਿਹਦੇ ਚ ਜਾਂ ਭਾਜੀ ਵੀ ਗੱਲ ਕਰਦੇ ਪਏ ਹਨ ਕਿ ਮੈਟਾ ਨੇ, ਬਾਕੀ ਟੈਕਨੋਲੋਜੀਜ਼ ਨੇ, ਈਵਨ ਪੈਂਟਰਸ ਨੇ ਆਪਣੇ 15% ਲੇ ਆਫ ਜਿਹੜੇ ਨੇ ਸ਼ੁਰੂ ਕੀਤੇ ਨੇ। ਔਰ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਓਵਰਆਲ, ਮੈਂ ਵੀ ਕੁਝ ਡੇਟਾ ਦੇਖਦਾ ਪਿਆ ਹਾਂ। ਜੇ ਆਪਾਂ ਸਿਰਫ ਇਹ ਆਰਟੀਫਿਸ਼ੀਅਲ, ਕਿਉਂਕਿ ਇੱਕ ਬੜਾ ਵੱਡਾ ਫੈਕਟਰ ਆਉਂਦਾ ਪਿਆ, ਔਰ ਕੱਲ ਬਾਕੀ ਨੇ ਆ ਕੇ ਵੀ ਕਹਿਣਾ ਜੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਬਹੁਤ ਵੱਡਾ ਫੈਕਟਰ ਹੈ ਇਹਦੇ ਵਿੱਚ। ਆਪਾਂ ਸਿਰਫ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰੀਏ ਤਾਂ ਸਿਰਫ 7,624 ਜੌਬਾਂ ਜਿਹੜੀਆਂ, ਇਟਸ ਅਬਾਊਟ 7% ਜਿਹੜੀਆਂ ਜੌਬਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਕਰਕੇ ਗਈਆਂ ਨੇ। ਪਰ ਮੈਜੋਰਿਟੀ ਜਿਹੜੀ ਜੌਬਸ ਨੇ ਉਹ ਮਾਰਕੀਟ ਕੰਡੀਸ਼ਨ ਕਰਕੇ,
ਜਿਹੜੀਆਂ ਕੰਪਨੀ ਦੀ ਰੀਸਟਰਕਚਰਿੰਗ ਕਰਕੇ ਉਹ ਬਹੁਤੀਆਂ ਗਈਆਂ ਨੇ। ਜਿਹਦੇ ਚ ਇਸ ਟਾਈਮ ਸਭ ਤੋਂ ਹਾਈਐਸਟ ਨੰਬਰ ਹੈ ਜਾਰਜੀਆ ਦਾ, ਫਿਰ ਮਿਸ਼ੀਗਨ, ਤੇ ਚੌਥੇ ਨੰਬਰ ਤੇ ਕੈਲੀਫੋਰਨੀਆ, ਤੇ ਪੰਜਵੇਂ ਤੇ ਨਿਊਯਾਰਕ, ਜਿਹਦੇ ਚ ਆਪਾਂ ਵੀ ਇੰਪੈਕਟ ਕਰਦੇ ਹਾਂ। ਔਰ ਜੇ ਟਰਾਂਸਪੋਰਟੇਸ਼ਨ ਦੀ ਗੱਲ ਕਰੀ, ਜਿਹੜਾ ਕਾਫੀ ਚਿਰ ਤੋਂ ਇੰਪੈਕਟ ਕਰਦਾ ਪਿਆ ਆਪਣੇ ਭਾਈਚਾਰੇ ਨੂੰ, ਤਾਂ ਪਤਾ ਹੀ ਹੈ, ਉਹ ਸਭ ਤੋਂ ਹੈਵੀ ਹਿੱਟ ਹੋਇਆ, ਜਿਹਦੇ ਚ ਆਲਮੋਸਟ 31,000 ਜੌਬ ਜਿਹੜੀਆਂ ਨੇ ਲਾਸ ਹੋਈਆਂ ਨੇ। ਸੋ ਆਉਣ ਵਾਲਾ ਟਾਈਮ ਜਿਹੜਾ ਆਈ ਡੋਂਟ ਥਿੰਕ ਕਿ ਅਨਫੋਰਚੂਨੇਟਲੀ ਹੁਣ ਕਈ ਵਾਰ ਸਾਡੇ ਸਰੋਤੇ ਕਹਿੰਦੇ ਆ, ਡਰਾਉਂਦੇ ਨੇ, ਪਰ ਹੁਣ ਫੈਕਟਸ ਨੂੰ ਆਹ ਨੰਬਰ ਜਿਹੜੇ ਨੇ ਤੇ ਕਿਸੇ ਨੇ ਕ੍ਰੀਏਟ ਨਹੀਂ ਨਾ ਕੀਤੇ, ਇਹਦਾ ਨੰਬਰ ਜਿਹੜੇ ਨੇ ਤੇ ਸਿਸਟਮ ਜਿਹੜੇ ਜੋ ਹਾਲਾਤ ਚੱਲਦੇ ਪਏ ਨੇ ਉਹ ਤੋਂ ਹੀ ਆਉਂਦੇ ਪਏ ਨੇ। ਆਉਣ ਵਾਲੇ ਟਾਈਮ 'ਚ ਇਹਦੇ ਕੋਈ ਜ਼ਿਆਦਾ ਅਨਫੋਰਚੂਨੇਟਲੀ ਪੋਜ਼ਿਟਿਵ ਨਿਊਜ਼ ਆਉਣ ਦੇ ਚਾਂਸਸ ਹੈ ਨਹੀਂ। ਤੁਸੀਂ ਦੇਖੋਗੇ ਆ ਪੂਰਾ ਹਫਤਾ ਅੱਜ ਨੂੰ ਛੱਡ ਕੇ ਥੋੜਾ ਜਿਹਾ ਇਕਨੋਮੀ ਮਾਰਕੀਟ ਅੱਜ ਇੰਪਰੂਵ ਹੋਈ ਹੈ, ਪੂਰਾ ਹਫਤਾ ਮਾਰਕੀਟ ਜਿਹੜੀ ਹੈ ਸਟਾਕ ਮਾਰਕੀਟ ਉਹ ਕ੍ਰੈਸ਼ ਹੀ ਕਰਦੀ ਰਹੀ ਹੈ। ਪਲੱਸ ਜਿਹੜਾ ਤੁਹਾਡਾ ਬਿਟਕੋਇਨ ਜਿਹਨਾਂ ਪੈਸੇ ਲਾਏ ਹਨ ਉਹ ਵੀ ਹੁਣ ਬਿਲਕੁਲ ਹੀ ਭੰਗ ਦੇ ਭਾਅ ਵਿਕਦਾ ਪਿਆ। ਤੇ ਚੀਜ਼ਾਂ ਜਿਹੜੀਆਂ ਨੇ ਇਨ ਕਮਿੰਗ ਡੇਜ਼ ਆਈ ਡੋਂਟ ਥਿੰਕ ਚੰਗੀਆਂ ਹੈਗੀਆਂ। ਤਾਂ ਹੀ ਮੈਂ ਕਹਿੰਦਾ ਹੁੰਦਾ ਕਿ ਜੇ ਸਿਚੁਏਸ਼ਨ ਖਰਾਬ ਹੈ, ਮਾਰਕੀਟ ਖਰਾਬ ਹੈ, ਇੱਕ ਤਰ੍ਹਾਂ ਦੀ ਫਾਈਨੈਂਸ਼ੀਅਲ ਸੁਨਾਮੀ ਆਈ ਹੋਈ ਹੈ, ਜਿਹੜਾ ਪਰਸਨਲੀ ਆਪਣਾ ਡਾਟਾ ਜਾਂ ਆਪਣੇ ਕਰਦੇ ਨੇ, ਇਹਦੇ ਵਿੱਚ ਸਾਨੂੰ ਇਹਦੇ ਚੋਂ ਨਿਕਲਣਾ ਥੋੜਾ ਰਿਲੇਟਿਵਲੀ ਸੌਖਾ ਹੁੰਦਾ। ਕੀ ਸਲਾਹ ਹੈਗੀ, ਕੀ ਸਰਵਿਸਿਜ਼ ਜਿਹੜੀਆਂ ਤੁਹਾਡੀਆਂ ਜਿਹਦੀ ਇਹ ਮਦਦ ਕਰ ਸਕਦੇ ਆ ਅਨਸਿਕਿਉਰਡ ਡੈਟ ਨੂੰ ਇਸ ਮੌਕੇ ਕਿੱਦਾਂ ਕੰਟਰੋਲ ਕੀਤਾ ਜਿਹੜਾ ਹੋ ਜਾ ਸਕਦਾ? ਬਿਲਕੁਲ ਜੀ, ਦੇਖੋ ਕੀ ਹੁੰਦਾ ਕਿ ਸਾਡੇ ਜਿਹੜੇ ਖਰਚੇ ਨੇ ਉਹਨੂੰ ਆਪਾਂ ਕਿੱਦਾਂ ਕੰਟਰੋਲ ਕਰੀਏ। ਔਰ ਕੋਈ ਬਹੁਤੇ ਖਰਚੇ ਹੁੰਦੇ ਜਿਹਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ, ਚਾਹੇ ਆਪਣੀ ਗੱਡੀਆਂ ਦੀ ਪੇਮੈਂਟਾਂ ਨੇ, ਚਾਹੇ ਮੌਰਗੇਜਸ ਨੇ, ਜਾਂ ਬਾਕੀ ਆਪਣੇ ਹਾਊਸ ਹੋਲਡ ਖਰਚੇ ਨੇ। ਜਿਹੜਾ ਖਾਸ ਕਰਕੇ ਅਨਸਿਕਿਉਰਡ ਕਰਜ਼ਾ ਡੈਟ ਹੈ, ਜਿਸ 'ਚ ਕ੍ਰੈਡਿਟ ਕਾਰਡ ਦਾ ਕਰਜ਼ਾ ਆ ਗਿਆ, ਔਰ ਬਹੁਤ ਵੱਡੇ ਲੈਵਲ ਤੇ ਜੇ ਤੁਹਾਡੇ ਬਿਜ਼ਨਸਿਸ ਦੇ ਅਨਸਿਕਿਉਰਡ ਕਰਜ਼ੇ ਨੇ, ਜੇ ਤੁਹਾਡੀ ਕੋਈ ਲੀਜ਼ਸ ਨੇ ਜਾਂ ਤੁਹਾਡੀ ਲਾਇਰਸ ਪੇਮੈਂਟ ਨੇ, ਹੁਣ ਆਉਣ ਵਾਲੇ ਟਾਈਮ ਦੇ ਵਿੱਚ ਅਜੇ ਤੱਕ ਤੇ ਨਹੀਂ ਹੈਗਾ, ਪਰ ਜਿੱਦਾਂ ਹੁਣ ਕਿ ਭਾਜੀ ਵੀ ਕਈ ਵਾਰ ਗੱਲ ਕਰਦੇ ਨੇ, ਹਰਜੋਤ ਭਾਜੀ ਵੀ, ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਅਨਇਨਸ਼ੋਰਡ ਲੋਕੀ ਵੱਧ ਜਾਣੇ ਨੇ, ਉਹਦੇ ਨਾਲ ਹੁਣ ਮੈਡੀਕਲ ਡੈਟ ਵੀ ਵੱਧਦਾ। ਇਦਾਂ ਦਾ ਕੋਈ ਤੁਹਾਡਾ ਕਰਜ਼ਾ ਹੈਗਾ, ਆਪਾਂ ਅੱਧੇ ਤੋਂ ਵੱਧ ਤੁਹਾਡਾ ਮਾਫ ਕਰਾ ਦਿੰਦੇ ਹਾਂ। ਇੰਪੋਰਟੈਂਟ ਪੁਆਇੰਟ ਇਹਦੇ 'ਚ ਇਹ ਹੈ ਕਿ ਤੁਸੀਂ ਜਿੰਨਾ ਚਿਰ ਤੁਹਾਡਾ ਪੈਸਾ ਡੈਟ ਸੈਟਲ ਨਹੀਂ ਹੁੰਦਾ, ਅਸੀਂ ਇੱਕ ਨਿੱਕਾ ਪੈਸਾ ਚਾਰਜ ਨਹੀਂ ਕਰਦੇ। ਸੋ ਯੂ ਡੋਂਟ ਹੈਵ ਟੂ ਵਰੀ ਅਬਾਊਟ ਕਿ ਤੁਹਾਨੂੰ ਪਹਿਲਾਂ ਕੋਈ ਪੈਸੇ ਚਾਰਜ ਕਰ ਲਏਗਾ, ਉਹਦੇ ਬਾਅਦ ਤੁਹਾਨੂੰ ਜਿਹੜੀ ਹੈ ਕੰਮ ਨਾ ਹੋਏਗਾ। ਸੋ ਫਸਟ ਡਿਲੀਵਰ ਹੁੰਦਾ, ਜਦੋਂ ਤੁਸੀਂ ਹੱਦ ਤੋਂ ਵੱਧ ਪੈਸੇ ਪਹੁੰਚਾਉਂਦੇ ਹੋ, ਉਹਦੇ ਬਾਅਦ ਤੁਸੀਂ ਜਿਹੜੇ ਹੈ ਅਸੀਂ ਆਪਣੀ ਫੀਸ ਚਾਰਜ ਕਰਦੇ ਹਾਂ। ਔਰ ਸਾਰੇ ਪੈਸੇ ਪੇ ਕਰਕੇ ਵੀ you can still save up to ਅੱਧੇ ਜਾਂ ਤੋਂ ਅੱਧੇ ਤੋਂ ਵੱਧ ਨਹੀਂ ਪੈਸੇ ਪਹੁੰਚਾ ਸਕਦੇ। ਅੱਛਾ, ਇਹ ਜ਼ਰੂਰ ਕਲੀਅਰ ਕਰਿਓ। ਬਹੁਤ ਵਾਰੀ ਲੋਕ ਕਾਲ ਕਰਦੇ ਵੀ ਤੁਸੀਂ ਕਹਿੰਦੇ ਆ ਵੀ ਚਾਰਜ ਤੁਸੀਂ ਨਹੀਂ ਕਰਤੇ, ਫਿਰ ਉਹ ਕਹਿੰਦੇ ਵੀ ਫਿਰ ਵੀ ਤੁਸੀਂ ਕਿਸੇ ਅਕਾਊਂਟ ਦੇ ਵਿੱਚ ਮਨੀ ਰਖਾਈ ਹੁੰਦੀ, ਇਹਦਾ ਕੀ ਮਤਲਬ ਕੀ ਹੈ, ਕਿਉਂ ਇਦਾਂ ਹੋ ਰਿਹਾ? ਦੇਖੋ ਇਹ ਬਹੁਤ ਇੰਪੋਰਟੈਂਟ ਗੱਲ ਹੈ, ਚੰਗਾ ਗੱਲ ਕੁਐਸਚਨ, ਆਈ ਥਿੰਕ ਥੈਂਕ ਯੂ ਤੁਸੀਂ ਪੁੱਛਿਆ, ਕਿਉਂਕਿ ਸਾਨੂੰ ਵੀ ਅਗਰ ਕੁਐਸਚਨ ਆਉਂਦਾ ਰਹਿੰਦਾ ਗਾਏ ਬਗਾਏ। ਯਾਰ ਫੋਰਮ ਤੋਂ ਮੈਂ ਸਾਰਿਆਂ ਨੂੰ ਇੱਕ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਹੁੰਦਾ ਕਿ ਪੈਸਾ ਸਾਡੇ ਕੋਲ ਕੋਈ ਨਹੀਂ ਆਉਂਦਾ। ਵੀ ਡੂ ਨਾਟ ਚਾਰਜ ਅ ਸਿੰਗਲ ਪੈਨੀਜ਼ ਐਜ਼ ਜਿਹੜੀ ਪੂਰਾ ਡੈਟ ਰਿਲੀਫ ਹੈ, ਅਸੀਂ ਕੋਈ ਇੱਕ ਨਿੱਕਾ ਪੈਸਾ ਨਹੀਂ ਚਾਰਜ ਕਰਦੇ। ਉਹ ਤੁਹਾਡਾ ਇੱਕ ਐਸਕਰੋ ਅਕਾਊਂਟ ਹੁੰਦਾ। ਬਾਈ ਡੈਫੀਨੇਸ਼ਨ ਐਸਕਰੋ ਇਜ਼ ਅ ਥਰਡ ਨਿਊਟਰਲ ਪਾਰਟੀ, ਜਿਹਦੇ ਤੁਹਾਡੇ ਪੈਸੇ ਪਏ ਰਹਿੰਦੇ ਨੇ। ਸੋ ਹੁੰਦਾ ਕੀ ਹੈ ਕਿ ਜਦੋਂ ਵੀ ਆਪਾਂ ਕਿਸੇ ਵੀ ਕ੍ਰੈਡੀਟਰ ਕੋਲ ਸੈਟਲਮੈਂਟ ਲੈਣ ਜਾਂਦੇ ਆ, ਤਾਂ ਸਾਨੂੰ ਸ਼ੋਅ ਕਰਨਾ ਪੈਂਦਾ ਕਿ ਜਿਹੜੇ ਬੰਦੇ ਦੀ ਅਸੀਂ ਸੈਟਲਮੈਂਟ ਲੈਂਦੇ ਆ, ਉਹ ਜਿੰਨੇ ਵੀ, ਜੇ ਆਪਾਂ 10% ਤੇ ਲੈ ਰਹੇ ਹਾਂ, 50% ਤੇ ਲੈ ਰਹੇ ਹਾਂ, ਉਹ ਸੈਟਲਮੈਂਟ ਪੇ ਕਰਨ ਦੇ ਕੇਪੇਬਲ ਹੈਗਾ, ਉਹਦੇ ਟਰਸਟ ਅਕਾਊਂਟ 'ਚ ਇਹਨੇ ਪੈਸੇ ਹੈਗੇ ਨੇ। ਸੋ ਜੇ ਉਹਦੇ ਪੈਸੇ ਹੈਗੇ ਨੇ ਤਾਂ ਹੀ ਸੈਟਲਮੈਂਟ ਮਿਲਣੀ ਹੈ, ਔਰ ਜੇ ਕੋਈ ਪੈਸੇ ਨਹੀਂ ਹੈਗੇ ਤਾਂ ਉਹ ਸੈਟਲਮੈਂਟ ਨਹੀਂ ਲੈ ਸਕਦੇ। ਔਰ ਜਿੰਨੇ ਵੀ ਪੈਸੇ ਪਏ ਨੇ ਉਹਨਾਂ ਦੇ ਜਿਹੜੇ ਵੀ ਟਰਸਟ ਅਕਾਊਂਟ, ਜਿਹਨੂੰ ਐਸਕਰੋ ਅਕਾਊਂਟ ਵੀ ਕਹਿ ਸਕਦੇ ਹੋ ਤੁਸੀਂ, ਉਹਦੇ ਜਿੰਨੇ ਵੀ ਪੈਸੇ ਪਏ ਨੇ, ਉਹਦੀ ਇੱਕ ਇੱਕ ਪੈਨੀ ਦਾ ਜਿਹੜਾ ਹਿਸਾਬ ਹੈ ਉਹਨਾਂ ਕੋਲ ਆਨਲਾਈਨ ਐਕਸੈਸ ਹੈਗਾ, ਔਰ ਉਹ ਸਾਰਾ ਅਕਾਊਂਟ FDIC ਇੰਸ਼ੋਰਡ ਆ। ਸੋ ਵੀ ਡੂ ਨਾਟ ਟੈਪ ਇਨਟੂ ਦੈਟ ਮਨੀ। ਉਹਦਾ ਪੈਸੇ ਤਾਂ ਸਾਡਾ ਕੋਈ ਲੈਣਾ ਦੇਣਾ ਨਹੀਂ, ਜਿੰਨਾ ਚਿਰ ਸੈਟਲਮੈਂਟ ਨਹੀਂ ਹੁੰਦੀ। ਸੈਟਲਮੈਂਟ ਹੁੰਦੀ ਹੈ ਤੁਹਾਡੀ, ਜਿਹੜਾ ਵੀ ਸਾਡਾ ਕਸਟਮਰ ਹੈ ਉਹਨਾਂ ਦੀ ਅਪਰੂਵਲ ਦੇ ਨਾਲ ਪਹਿਲਾਂ ਸੈਟਲਮੈਂਟ ਹੁੰਦੀ ਹੈ, ਉਹ ਸਾਈਨ ਕਰਦੇ ਨੇ ਉਹਦੇ ਉੱਤੇ। ਉਹਦੇ ਬਾਅਦ ਉਹ ਜਿਹੜੀ ਸੈਟਲਮੈਂਟ ਦਾ ਅਮਾਊਂਟ ਹੈ ਉਹ ਅਸੀਂ ਭੇਜਦੇ ਹਾਂ। ਪਹਿਲਾ ਜਿਹੜਾ ਪੇਮੈਂਟ ਹੈ ਉਹ ਜਾਂਦੀ ਹੈ ਉਹਨਾਂ ਦੇ ਜਿਹੜੇ ਕ੍ਰੈਡੀਟਰ ਨੇ, ਉਹਦੇ ਬਾਅਦ ਫੀਸਿਸ ਆਉਂਦੀਆਂ ਨੇ। ਸੋ ਟੈਕਨੀਕਲੀ ਉਹ ਜਿਹੜਾ ਪੈਸਾ ਪਿਆ ਉਹਨਾਂ ਦਾ ਹੀ ਹੈ। ਮੰਨ ਲਓ ਕਿ 2-4 ਮਹੀਨੇ ਬਾਅਦ ਜਾਂ ਸਾਲ ਬਾਅਦ ਵੀ ਅਸੀਂ ਕੋਈ ਸੈਟਲਮੈਂਟ ਨਹੀਂ ਲੈਂਦੇ, ਦੇ ਵਾਂਟ ਟੂ ਕੈਂਸਲ, ਉਹ ਸਾਰੇ ਦੇ ਸਾਰੇ ਜਿੰਨੇ ਪੈਸੇ ਨੇ ਉਹ ਸਾਰੇ ਉਹਨਾਂ ਦੇ ਬਿਲੋਂਗ ਕਰਦੇ ਨੇ। ਅਸੀਂ ਉਹਨਾਂ ਚੋਂ ਇੱਕ ਨਿੱਕਾ ਪੈਸਾ ਵੀ ਨਹੀਂ ਛੇੜ ਸਕਦੇ ਜੀ। ਸੋ ਟੈਕਨੀਕਲੀ ਜਿਹੜਾ ਮੈਂ ਕਹਿਣ ਨੂੰ ਕਰ ਰਿਹਾ, ਇਹ ਜਿਹੜੀ ਹੈ ਇਹ ਕੰਜ਼ਿਊਮਰ ਦੀ ਆਪਣੀ ਸਿਕਿਉਰਿਟੀ ਵਾਸਤੇ ਹੈਗੀ ਹੈ। ਨਹੀਂ ਤਾਂ ਅਸੀਂ ਪੈਸੇ ਸਿੱਧਾ ਆਪ ਵੀ ਲੈ ਸਕਦੇ ਹਾਂ ਔਰ ਆਪਣੇ ਕੋਲ ਵੀ ਰੱਖ ਸਕਦੇ ਹਾਂ, ਔਰ ਉਹਦੇ ਵਿੱਚ ਕੰਜ਼ਿਊਮਰ ਦੀ ਜਿਹੜੀ ਸਿਕਿਉਰਿਟੀ ਆ ਲੂਜ਼ ਹੋ ਜਾਂਦੀ। ਸੋ ਬੇਸਿਕਲੀ ਇਹ ਆ ਵੀ ਜਿਨ੍ਹਾਂ ਦੇ ਨਾਲ, ਜਿਨ੍ਹਾਂ ਤੋਂ ਕਰਜ਼ਾ ਮਾਫ ਕਰਾਉਣਾ, ਉਹਨਾਂ ਨੂੰ ਲੱਗੇ ਵੀ ਇਹਨਾਂ ਦੇ ਕੋਲ ਕੁਝ ਹੈਗਾ ਆ, ਵੀ ਆਪਾਂ ਕੋਈ ਡੀਲ ਬਣ ਸਕਦੀ ਇਹਨਾਂ ਨਾਲ। ਇਹ ਬੇਸਿਕਲੀ ਦਿਖਾਉਣ ਦਾ ਮਕਸਦ ਹੁੰਦਾ ਹੈ ਐਸਕਰੋ ਅਕਾਊਂਟ 'ਚ ਮਨੀ ਰੱਖ ਕੇ। ਬਿਲਕੁਲ। ਔਰ ਜੇ ਨਹੀਂ ਪੈਸੇ ਹੁੰਦੇ ਤੇ ਸੈਟਲਮੈਂਟ ਬਹੁਤ ਕਿੰਨਾ ਕੁ ਅਮਾਉਂਟ ਚਾਹੀਦਾ ਹੁੰਦਾ ਆ ਐਸਕਰੋ ਦੇ ਇਸ ਦੇ ਵਿੱਚ, ਫਿਰ ਕਿੰਨਾ ਕੁ ਚਾਹੀਦਾ ਹੁੰਦਾ? ਕੋਈ ਇਹ ਵੀ ਲਿਮਿਟ ਆ ਜਾਂ ਮਹੀਨੇ ਦਰ ਮਹੀਨੇ ਪਾਉਣੇ ਹੁੰਦੇ ਆ, ਕਿਵੇਂ ਹੁੰਦਾ ਆ ਉਹ ਕੰਮ? ਫਿਰ
ਜਨਰਲੀ ਜਿਹੜਾ ਥੰਬ ਰੂਲ ਹੈਗਾ ਵੇਰੀ ਕਰਦਾ ਕਿ ਤੁਸੀਂ ਕਿੰਨੀ ਛੇਤੀ ਪੇ ਆਫ ਕਰਨਾ ਚਾਹੁੰਦੇ ਹੋ, ਬਟ ਜੇ ਆਪਾਂ ਥੰਬ ਰੂਲ ਜੇ ਆਪਾਂ ਬੇਸਿਕ ਜਾਂ ਮੋਟਾ ਹਿਸਾਬ ਰੱਖੀਏ, ਜਿੰਨਾ ਕਿ ਤੁਹਾਡਾ ਡੈਟ ਹੈਗਾ ਉਹਦੀ ਅਪਰੋਕਸੀਮੇਟਲੀ 2% ਜਿਹੜੀ ਤੁਹਾਡੀ ਹੈ ਉਹ ਪੇਮੈਂਟ ਤੁਹਾਡੀ ਮਹੀਨੇ ਦੀ ਬਣਦੀ ਹੈ। ਉਹਦੇ ਨਾਲ ਤੁਹਾਡਾ ਜਿਹੜਾ ਰੈਜ਼ੀਜੂਅਲ ਬਿਲਡਅਪ ਹੁੰਦਾ ਰਹਿੰਦਾ, ਜਿੱਦਾਂ ਦਾ ਰੈਜ਼ੀਜੂਅਲ ਬਿਲਡਅਪ ਹੁੰਦਾ ਰਹਿੰਦਾ ਉਸ ਹਿਸਾਬ ਨਾਲ ਆਪਾਂ ਸੈਟਲਮੈਂਟ ਲਈ ਜਾਂਦੇ ਹਾਂ। ਸੋ ਜੇ ਮੰਨ ਲਓ ਕਿ ਤੁਹਾਡਾ 10,000 ਦਾ ਡੈਟ ਹੈ, ਤਕਰੀਬਨ ਤੁਹਾਡੀ $200 ਦੀ ਮਹੀਨੇ ਦੀ ਪੇਮੈਂਟ ਬਣਦੀ ਹੈ, ਤੇ 5 ਮਹੀਨੇ ਤੁਹਾਡਾ $1000 ਬਣ ਜਾਂਦਾ। ਮੰਨ ਲਓ ਕਿ ਤੁਹਾਡਾ ਕੋਈ ਹੈਗਾ ਕਾਰਡ, ਫॉर ਐਗਜ਼ਾਮਪਲ ਜੇ ਆਪਾਂ 50% ਤੇ ਲੈ ਕੇ ਆਈਏ, ਤੁਹਾਡਾ ਕੋਈ 2000 ਦਾ ਕਾਰਡ ਹੈਗਾ ਤੇ ਉਹ ਪਹਿਲੇ ਉਹ ਜਦੋਂ $5000 ਇਕੱਠਾ ਹੋ ਗਿਆ ਉਹ ਤੁਹਾਡਾ 2000 ਜਿਹੜਾ ਉਹਦਾ ਸੈਟਲਮੈਂਟ ਦੀ ਸ਼ੁਰੂ ਹੋ ਜਾਂਦੀ ਹੈ, ਔਰ ਬਾਕੀਆਂ ਦੀ ਪੇਮੈਂਟ ਜਿਹੜੀ ਹੈ ਜਿੱਦਾਂ ਹੋਈ ਜਾਂਦੀ ਹੈ, ਔਰ ਬਾਕੀ ਦੇ ਕਾਰਡ ਉਦੋਂ ਦਾ ਸੈਟਲ ਹੋਈ ਜਾਂਦੇ ਨੇ ਜੀ। ਸਾਡੀ ਵੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੰਨੀ ਛੇਤੀ ਸੈਟਲ ਕਰਾਂਗੇ ਉਨੀ ਛੇਤੀ ਸਾਨੂੰ ਆਪਣੀ ਫੀਸ ਵੀ, ਬਿਕੋਜ਼ ਸਾਡਾ ਵੀ ਜਿਹੜਾ ਸਿਸਟਮ ਚੱਲਦਾ ਉਹਨੂੰ ਵੀ ਤਾਂ ਪੇ ਕਰਨਾ ਹੁੰਦਾ, ਤੇ ਜਿੰਨਾ ਚਿਰ ਸੈਟਲਮੈਂਟ ਨਹੀਂ ਕਰਾਂਗੇ ਸਾਨੂੰ ਵੀ ਡੋਨਟ ਗੈਟ ਪੇਡ। ਤਾਂ ਸਾਡੀ ਵੀ ਕੋਸ਼ਿਸ਼ ਹੁੰਦੀ ਕਿ ਜਿੰਨੀ ਛੇਤੀ ਸੈਟਲ ਕਰਾਂਗੇ ਉਨੀ ਛੇਤੀ ਵੀਲ ਗੈਟ ਪੇਡ। ਫੋਨ ਨੰਬਰ ਦੱਸ ਦਿਓ ਜੀ। ਨੰਬਰ ਹੈ ਸਾਡਾ 888 9914 8888889914, ਤੇ ਵੈਬਸਾਈਟ ਹੈ oora.org, OORAA ਜੀ। ਧੰਨਵਾਦ ਨਿਰਮਲ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਥੈਂਕ ਯੂ ਜੀ, ਥੈਂਕਸ ਫॉर ਹੈਵਿੰਗ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।